ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਵਿਰਦੀ, ਕਲੋਵਸ ਤਨਾਮ ਸਿੰਘ, ਸ਼ੇਰਗਿੱਲ ਸ਼ਰਮਾ, ਮਨਜੀਤ ਸਿੰਘ ਦਵਾਨਾ, ਪੀਸਲਾ ਪਰਿਵਾਰ, Fresno, Khalsa Insurance Agency, San Jose, 408-272-2500, Gurcharan Singh, Bakersfield, Mandeep Singh, San Jose, Gender Home Loan ਵਾਲੇ ਮੋਹਨ ਚੀਮਾ ਜੀ, ਜਿਨ੍ਹਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ 5599052575। ਤੁਹਾਡੀਆਂ ਰੀਅਲ ਸਟੇਟ ਦੀਆਂ ਲੋੜਾਂ ਅਤੇ ਉਸ ਦੇ ਨਾਲ ਲੋਨ ਦੀਆਂ ਲੋੜਾਂ ਨੂੰ ਵੀ ਉਹ ਦੇਖਦੇ ਨੇ। ਬਹੁਤ ਬਹੁਤ ਧੰਨਵਾਦ ਆਪ ਸਭ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਲੋਕ ਸਭਾ ਦੀ। ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਹੈ ਜਿਹੜਾ ਉਹ ਭਾਰੂ ਰਿਹਾ। ਬਿਲਕੁਲ ਜੀ, ਐਕਚੁਅਲੀ ਲੋਕ ਸਭਾ ਦੇ ਵਿੱਚ ਜਿਹੜੀ ਇਹ ਬਹਿਸ ਹੈ, ਬੇਸ਼ੱਕ ਉਹ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਜਿਹੜੀ ਉਹ ਹੋ ਰਹੀ ਆ, ਪਰ ਇਹ 15 ਘੰਟੇ ਦੇ ਕਰੀਬ ਜਿਹੜਾ ਉਹ ਦਿੱਤੇ ਗਏ ਆ ਕਿਸਾਨ ਮੁੱਦੇ ਦੇ ਉੱਤੇ। ਚਾਹੇ ਉਹ ਕੋਈ ਰੀਜਨਲ ਪਾਰਟੀਜ਼ ਨੇ, ਭਾਰਤੀ ਜਨਤਾ ਪਾਰਟੀ ਤੇ ਉਹਦੇ ਸਹਿਯੋਗੀਆਂ ਦੀ ਪਾਰਟੀ ਨੂੰ ਛੱਡ ਕੇ, ਤੇ ਚਾਹੇ ਜਿਹੜੀਆਂ ਦੀ ਉਹ ਨੈਸ਼ਨਲ ਪਾਰਟੀਜ਼ ਨੇ, ਵਿਰੋਧੀ ਧਿਰਾਂ ਵਾਲੀਆਂ, ਸਾਰਿਆਂ ਨੇ ਜਿਹੜਾ ਦੀ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਕਿਸਾਨ ਮੁੱਦੇ ਨੂੰ ਉਭਾਰਿਆ। ਜਿੰਨੇ ਬੁਲਾਰੇ ਨੇ, ਕਿਉਂਕਿ ਪਹਿਲਾਂ ਰਾਜ ਸਭਾ ਦੇ ਵਿੱਚ ਇਹ ਬਹਿਸ ਜਿਹੜੀ ਆ ਉਹ ਚੱਲਦੀ ਰਹੀ ਹੈ, ਜਿਹੜੀ ਕਿ ਉੱਥੇ ਹੁਣ ਸਮੇਟੀ ਜਾ ਚੁੱਕੀ ਹੈ, ਤੇ ਲੋਕ ਸਭਾ ਦੇ ਵਿੱਚ ਇਹ ਬਹਿਸ ਜਿਹੜੀ ਉਹ ਜਾਰੀ ਹੈ। ਅਜੇ ਵੀ ਕੁਝ ਘੰਟੇ ਜਿਹੜੇ ਦੀ ਉਹ ਬਚਦੇ ਆ, ਕਿਉਂਕਿ ਇਹ ਸ਼ਾਮ 4 ਵਜੇ ਤੋਂ ਲੋਕਲ ਸਮੇਂ ਦੇ ਮੁਤਾਬਕ ਲੋਕ ਸਭਾ ਸ਼ੁਰੂ ਹੁੰਦੀ ਹੈ। ਪਹਿਲਾਂ ਜਿਹੜੀ ਆ ਉਹ ਰਾਜ ਸਭਾ ਚੱਲਦੀ ਹੈ, ਵੰਡਵੇਂ ਤੌਰ ਦੇ ਉੱਤੇ ਜਿਹੜੀ ਜੀ ਉਹ ਕੀਤੀ ਜਾ ਰਹੀ ਹੈ ਕੋਵਿਡ ਦੀ ਵਜ੍ਹਾ ਕਰਕੇ। ਰਾਤ ਜਿਹੜੀ ਲੋਕ ਸਭਾ ਸੀ ਜੀ ਉਹ 12 ਵਜੇ ਤੱਕ ਚੱਲਦੀ ਰਹੀ। ਅੱਜ ਇਹਦੇ ਉੱਤੇ ਪ੍ਰਧਾਨ ਮੰਤਰੀ ਜਿਹੜਾ ਉਹ ਜਵਾਬ ਦੇ ਸਕਦੇ ਆ, ਤੇ ਰਾਹੁਲ ਗਾਂਧੀ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਵੀ ਇਹਦੇ ਉੱਤੇ ਜਿਹੜਾ ਬੋਲ ਸਕਦੇ ਆ। ਜਿਹੜੇ ਵੱਖ-ਵੱਖ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਨੇ ਵੀ ਕਿਸਾਨ ਮੁੱਦੇ ਨੂੰ ਵੱਡੇ ਰੂਪ ਦੇ ਵਿੱਚ ਜਿਹੜਾ ਉਹ ਉਭਾਰਿਆ। ਚਾਹੇ ਉਹ ਜਿਹੜੇ ਪਰਨੀਤ ਕੌਰ ਹੋਰੀ ਹੋਣ, ਹਾਲਾਂਕਿ ਪਰਨੀਤ ਕੌਰ ਹੋਰਾਂ ਦੀ ਜਿਹੜੀ ਸਪੀਚ ਸੀਗੀ ਉਹ ਪ੍ਰਭਾਵਸ਼ਾਲੀ ਸਪੀਚਸ ਦੇ ਵਿੱਚ ਨਹੀਂ ਆਉਂਦੀ। ਉਹਨਾਂ ਨੇ ਬੋਲਿਆ 90 ਤੁੱਲੇ ਦੇ ਲਫ਼ਜ਼ ਜਿਹੜੇ, ਕਿਉਂਕਿ ਜਦੋਂ ਤੁਸੀਂ ਕਿਸੇ ਦਾ ਲਿਖਿਆ ਹੋਇਆ ਜਿਹੜਾ ਉਹ ਪੜ੍ਹਦੇ ਹੋ, ਉਹਦੀ ਤੁਸੀਂ ਪ੍ਰੈਕਟਿਸ ਵੀ ਨਹੀਂ ਕੀਤੀ ਹੋਈ, ਤੇ ਫਿਰ ਉਹ ਇਹੋ ਜਿਹੀ ਸਪੀਚ ਹੀ ਜਿਹੜੀ ਉਹ ਹੋ ਸਕਦੀ ਆ। ਔਰ ਵੈਸੇ ਵੀ ਪਰਨੀਤ ਕੌਰ ਹੋਰੀ ਅਗਰੈਸਿਵ ਬੁਲਾਰੇ ਕਦੀ ਵੀ ਜਿਹੜਾ ਉਹ ਨਹੀਂ ਰਹੇ, ਬੇਸ਼ੱਕ ਉਹ ਮੰਤਰੀ ਦੇ ਅਹੁਦੇ ਦੇ ਉੱਤੇ ਵੀ ਕੇਂਦਰ ਦੇ ਵਿੱਚ ਜਿਹੜਾ ਉਹ ਰਹੇ ਨੇ। ਰਵਨੀਤ ਸਿੰਘ ਬਿੱਟੂ ਜਿਹੜਾ ਸੀਗਾ, ਉਹਦੀ ਬਹੁਤੀ ਜਿਹੜੀ ਖਹਿਬਾਜ਼ੀ ਸੀ ਉਹ ਹੁੰਦੀ ਰਹੀ ਭਾਜਪਾ ਦੇ ਆਗੂਆਂ ਦੇ ਨਾਲ। ਉਹਦੀ ਜਿਹੜੀ ਸਪੀਚ ਸੀ ਉਹ ਰੋਲੀ ਗਈ ਬਹੁਤੀ ਇਸ ਖਹਿਬਾਜ਼ੀ ਦੇ ਵਿੱਚ, ਕਿਉਂਕਿ ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਜਿਹੜਾ ਜੀ ਇਹ ਵੀ ਉਹਨਾਂ ਨੇ ਪਾਰਟੀ ਤੋਂ ਵੱਖਰੇ ਜਾ ਕੇ ਕੁਝ ਗੱਲਾਂ ਕਰਤੀਆਂ। ਇਹ ਕਹਿਤਾ ਕਿ ਜਿਹੜੇ ਲਾਲ ਕਿਲੇ ਦੇ ਉੱਤੇ ਜਿਹੜੇ ਸੀਗੇ ਉਹ ਉਹਨਾਂ ਦੀ ਅਸੀਂ ਨਿਖੇਧੀ ਕਰਦੇ ਹਾਂ। ਉਹ ਧਿਰਾਂ ਉਹ ਸੀ ਜਿਹੜੀਆਂ ਮੁਲਕ ਨੂੰ ਪਾੜਨਾ ਚਾਹੁੰਦੀਆਂ ਨੇ। ਉਹ ਇਸ ਮਾਮਲੇ ਤੇ ਘਿਰ ਗਏ ਕਿ ਤੁਹਾਡੇ ਆਗੂ ਤਾਂ ਇਹ ਕਹਿੰਦੇ ਸੀਗੇ ਵੀ ਉਹ ਭਾਰਤੀ ਜਨਤਾ ਪਾਰਟੀ ਦੇ ਬੰਦੇ ਨੇ, ਤੁਸੀਂ ਹੁਣ ਇਹ ਕਹਿ ਰਹੇ ਹੋ ਕਿ ਭਾਰਤੀ ਜਨਤਾ ਪਾਰਟੀ ਦੇ ਉਹ ਬੰਦੇ ਨਹੀਂ, ਬਲਕਿ ਉਹ ਜਿਹੜਾ ਵੱਖਵਾਦੀ ਨੇ। ਇਸ ਮਾਮਲੇ ਦੇ ਉੱਤੇ ਜਿਹੜਾ ਦੀ ਉਹ ਘਿਰੇ। ਹਰਸਿਮਰਤ ਕੌਰ ਬਾਦਲ ਹੋਰਾਂ ਨੇ ਜਿਹੜਾ ਸੀਗਾ ਜੀ ਉੱਥੇ ਸਪੀਚ ਦਿੱਤੀ। ਜਿਹੜੇ ਜੇ ਆਪਾਂ ਪੁਆਇੰਟ ਵਾਈਜ਼ ਜਿਹੜਾ ਜੀ ਉਹ ਜਾਈਏ ਤਾਂ ਇੱਕ ਪੁਆਇੰਟ ਜਿਹੜਾ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਜ਼ਰੂਰ ਵਾਜਬ ਜਿਹੜਾ ਜਾਂ ਸਹੀ ਕਿਹਾ ਜਾ ਸਕਦਾ ਹੈ, ਜਿਹੜਾ ਉਹਨਾਂ ਨੇ ਉਭਾਰਿਆ ਕਿ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਨਰਿੰਦਰ ਮੋਦੀ ਹੋਰੀ, ਉਹ MSP ਦੇ ਮੁੱਦੇ ਦੇ ਉੱਤੇ ਕੇਂਦਰ ਦੀ ਸਰਕਾਰ ਦੇ ਨਾਲ ਮੁਲਾਕਾਤ ਕਰਨ ਆਏ ਸੀ, ਤੇ ਉਹਨਾਂ ਨੇ MSP ਦੇ ਮਾਮਲੇ ਤੇ ਗਰੰਟੀ ਦੇਣ ਨੂੰ ਆਖਿਆ ਸੀ। ਉਹਨਾਂ ਨੇ ਉਹ ਸਾਰਾ ਜਿਹੜੀਆਂ ਦੀ ਫੋਟੋਆਂ ਦਿਖਾਈਆਂ ਔਰ ਇਹ ਕਿਹਾ ਕਿ ਅੱਜ MSP ਤੇ ਗਰੰਟੀ ਦੇਣ ਤੋਂ ਨਰਿੰਦਰ ਮੋਦੀ ਹੋਰੀ ਜਿਹੜੇ ਕਿ ਪ੍ਰਧਾਨ ਮੰਤਰੀ ਨੇ, ਹੁਣ ਉਹ ਕਿਉਂ ਭੱਜ ਜਿਹੜਾ ਦੀ ਉਹ ਰਹੇ ਆ। ਇਹ ਮੁੱਦੇ ਜਿਹੜੇ ਸੀ ਉਹ ਬਾਰੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਉਹ ਬਹੁਤਾ ਬੋਲਣ ਨਹੀਂ ਦਿੱਤਾ ਗਿਆ ਲੋਕ ਸਭਾ ਦੇ ਸਪੀਕਰ ਦੇ ਵੱਲੋਂ, ਪਰ ਉਹਨਾਂ ਨੇ ਜਿਹੜਾ ਕਿਸਾਨਾਂ ਦੇ ਉੱਤੇ ਜਿਹੜੇ ਕਮੈਂਟ ਕੱਸੇ ਜਾ ਰਹੇ ਆ, ਅੱਤਵਾਦੀ, ਖਾਲਿਸਤਾਨੀ ਜਾਂ ਦਲਾਲ ਵਗੈਰਾ, ਇਸ ਚੀਜ਼ ਨੂੰ ਜ਼ਿਆਦਾ ਉਭਾਰਿਆ।
ਔਰ ਇਹ ਵੀ ਜਿਹੜਾ ਜੀ ਕਿਹਾ ਕਿ ਜਿਹੜੀਆਂ ਕੁਰਬਾਨੀਆਂ ਭਰਿਆ ਇਤਿਹਾਸ ਆ ਉਹਨੂੰ ਭੁੱਲ ਕੇ ਇਹਨਾਂ ਲੋਕਾਂ ਦੇ ਉੱਤੇ ਇਹ ਸ਼ਬਦੀ ਹਮਲੇ ਜਿਹੜੇ ਕੀਤੇ ਜਾ ਰਹੇ ਨੇ। ਪਰ ਕਿਉਂਕਿ ਇਹ ਉਹ ਵੀ ਥੋੜ੍ਹਾ ਉਲਝੇ ਹੋਏ ਜਿਹੜਾ ਜੀ ਉਹ ਨਜ਼ਰ ਆਏ ਇਸ ਮਾਮਲੇ ਨੂੰ ਲੈ ਕੇ ਕਿ ਮੈਨੂੰ ਇਹ ਕਿਹਾ ਗਿਆ ਕਿ ਤੁਹਾਡੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਮੈਂਬਰੀ ਆ ਉਹ ਜਾਂਦੀ ਲੱਗੂਗੀ, ਤਾਂ ਲੋਕ ਸਭਾ ਦੇ ਸਪੀਕਰ ਉਹਨਾਂ ਨੇ ਰੋਕ ਕੇ ਇਹ ਗੱਲ ਜਿਹੜੀ ਕਹੀ ਕਿ ਕਿਹਨੇ ਤੁਹਾਨੂੰ ਕਿਹਾ ਜੀ ਕਿ ਇਹ ਮੈਂਬਰ ਪਾਰਲੀਮੈਂਟ ਜਿਹੜੀ ਆ ਉਹ ਜਾ ਸਕਦੀ ਹੈ। ਇਸ ਮੁੱਦੇ ਦੇ ਉੱਤੇ ਬਹੁਤਾ ਜਵਾਬ ਜਿਹੜਾ ਉਹਨਾਂ ਨੂੰ ਨਹੀਂ ਆਇਆ ਅਤੇ ਜਿਹੜਾ ਸੀਗਾ ਕਿ ਬਹੁਤਾ ਲੰਬਾ ਟਾਈਮ ਬੋਲਣ ਨਹੀਂ ਦਿੱਤਾ, ਹਾਰਡਲੀ 3-3.5 ਮਿੰਟ ਹੀ ਬੋਲਣ ਦਿੱਤਾ, ਹੈਗੇ 8 ਮਿੰਟ ਸੀਗੇ। ਲੋੜ ਤੋਂ ਵੱਧ ਜਿਹੜਾ ਅਗਰੈਸਿਵ ਹੋ ਜਾਣਾ ਉਹ ਵੀ ਖਤਰਨਾਕ ਹੁੰਦਾ, ਕਿਉਂਕਿ ਉਹਦੇ ਵਿੱਚ ਪੇਸ਼ੈਂਸ ਰੱਖ ਕੇ ਜੇ ਤੁਸੀਂ ਠਰੰਮੇ ਦੇ ਨਾਲ ਗੱਲ ਕਰਦੇ ਹੋ ਤਾਂ ਬਹੁਤੀਆਂ ਗੱਲਾਂ ਜਿਹੜੀਆਂ ਉਹ ਕਹੀਆਂ ਜਾ ਸਕਦੀਆਂ ਨੇ, ਨਹੀਂ ਤਾਂ ਅਦਰਵਾਈਜ਼ ਦੇਖਿਆ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਵੱਲੋਂ ਜਿਹੜੇ ਪੁਆਇੰਟ ਉਠਾਏ ਗਏ ਸੀ, ਜੇ ਉਹ ਅਗਰੈਸਿਵਨੈਸ ਇੰਨੀ ਨਾ ਦਿਖਾਉਂਦੇ, ਚੀਕ ਕੇ ਇੰਨਾ ਨਾ ਉਠਾਉਂਦੇ, ਉਹ ਪੁਆਇੰਟ ਵੀ ਵਧੀਆ ਜਿਹੜੇ ਉਹ ਹੋ ਸਕਦੇ ਸੀਗੇ ਕਿਤੇ ਨਾ ਕਿਤੇ। ਜਿਵੇਂ ਭਗਵੰਤ ਮਾਨ ਹੋਰਾਂ ਦਾ ਜਿਹੜਾ ਮੈਂ ਗੱਲ ਕੀਤੀ ਕਿ ਉਹਨਾਂ ਦਾ ਵੀ ਲੋੜ ਤੋਂ ਵੱਧ ਅਗਰੈਸਿਵ ਹੋਣਾ ਜਿਹੜਾ ਜੀ ਉਹ ਕਿਤੇ ਨਾ ਕਿਤੇ ਉਹ ਪ੍ਰਭਾਵ ਨਹੀਂ ਛੱਡ ਸਕੀ, ਸਪੀਚ ਜਿਹੜੀ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰਭਾਵ ਛੱਡਣਾ ਚਾਹੀਦਾ ਸੀ ਜੀ। ਤੇ ਅੱਗੇ ਦੀਪ ਸਿੱਧੂ ਦੀ ਕੱਲ੍ਹ ਦੀ ਗ੍ਰਿਫਤਾਰੀ ਹੋਈ ਆ, ਪਰ ਲੋਕ ਆ ਜਿਹੜੇ ਉਹ ਤਕਰੀਬਨ ਭੰਬਲ ਭੂਸੇ ਦੇ ਵਿੱਚ ਹੀ ਆ ਵੀ ਉਹਦੀ ਗ੍ਰਿਫਤਾਰੀ ਹੋਈ ਕਿੱਥੋਂ ਆ। ਦੇਖੋ ਇਹਨੂੰ ਲੈ ਕੇ ਕਈ ਕੁਛ ਜਿਹੜਾ ਉਹ ਚੱਲੀ ਜਾ ਰਿਹਾ। ਪਹਿਲਾਂ ਤਾਂ ਜਿਹੜਾ ਜੀ ਇਹ ਆਖਿਆ ਗਿਆ ਕਿ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਇੱਥੋਂ ਜ਼ੀਰਕਪੁਰ ਤੋਂ ਹੋਈ ਆ। ਜ਼ੀਰਕਪੁਰ ਕਿਸੇ ਸਮੇਂ ਪਟਿਆਲੇ ਡਿਸਟ੍ਰਿਕਟ ਦਾ ਹਿੱਸਾ ਹੁੰਦਾ ਸੀਗਾ, ਅੱਜ ਕੱਲ੍ਹ ਇਹਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹੜਾ ਮੋਹਾਲੀ ਆ ਉਹਦੇ ਵਿੱਚ ਜਿਹੜਾ ਉਹ ਪਾਇਆ ਗਿਆ। ਇਹ ਕਿਹਾ ਗਿਆ ਕਿ ਇੱਕ ਫਲੈਟ ਦੇ ਵਿੱਚੋਂ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਆ। ਇੱਕ ਜਿਹੜਾ ਸਾਬਕਾ ਪੁਲਿਸ ਆਫਿਸਰ ਹੈ ਉਹਦਾ ਇੱਕ ਵੱਡਾ ਜਿਹੜਾ ਦੀ ਰੇਸਤਰਾ ਹੈ ਇੱਥੇ ਪਟਿਆਲਾ ਰੋਡ ਦੇ ਉੱਤੇ, ਇਹ ਵੀ ਕਿਹਾ ਗਿਆ ਕਿ ਉੱਥੋਂ ਸ਼ਾਇਦ ਇਹ ਗ੍ਰਿਫਤਾਰੀ ਜਿਹੜੀ ਹੋਈ ਆ। ਇਹ ਵੀ ਸਾਰਾ ਕੁਛ ਜਿਹੜਾ ਚੱਲਦਾ ਰਿਹਾ, ਪਰ ਜਦੋਂ ਪੁਲਿਸ ਨੇ ਜਿਹੜਾ ਜੀ ਉਹ ਦੱਸਿਆ, ਜਿਹੜੀ ਪੁਲਿਸ ਦੀ ਕਹਾਣੀ ਆ ਉਹ ਅਕਸਰ ਜੇ ਤੁਸੀਂ ਇਹ ਦੇਖ ਲਓ ਕਿ ਜਦੋਂ ਬ੍ਰਿਟਿਸ਼ ਸਾਮਰਾਜ ਹੁੰਦਾ ਸੀਗਾ, ਜਿਹੜੀਆਂ ਕਹਾਣੀਆਂ ਜਿਸ ਕਿਸਮ ਦੀਆਂ ਉਦੋਂ ਹੁੰਦੀਆਂ ਸੀ ਉਹੀ ਕਹਾਣੀਆਂ ਅੱਜ ਵੀ ਨੇ, ਮਤਲਬ ਕਿ ਉਹਦੇ ਵਿੱਚ ਕੋਈ ਬਹੁਤੀ ਤਬਦੀਲੀ ਨਹੀਂ ਆਈ। ਜੇ ਉਹ ਇਹ ਕਹਿੰਦੇ ਆ ਕਿ ਕੋਈ ਵਿਅਕਤੀ ਜਿਹੜੇ ਸੀ ਉਹ ਪੁਲਿਸ ਨੇ ਨਾਕਾ ਲਾਇਆ ਹੋਇਆ ਸੀ, ਆਉਂਦੀ ਕਾਰ ਨੂੰ ਇਸ਼ਾਰਾ ਕੀਤਾ, ਇੱਕ ਨੇ ਸੱਜੇ ਭੱਜਣ ਨੂੰ ਕੋਸ਼ਿਸ਼ ਕੀਤੀ, ਦੂਜੇ ਨੇ ਖੱਬੇ ਵੱਲ ਨੂੰ ਜਾਣ ਦੀ ਕੋਸ਼ਿਸ਼ ਕੀਤੀ, ਖੱਬੇ ਵੱਲ ਨੂੰ ਜਾਂਦਾ ਜਿਹੜਾ ਸੀ ਉਹ ਫੜਿਆ ਗਿਆ, ਉਹਦੀ ਜੇਬ ਦੇ ਵਿੱਚੋਂ ਆਹ ਬਰਾਮਦ ਹੋਇਆ, ਉਹ ਉਹੀ ਐਗਜ਼ੈਕਟਲੀ ਜਿਹੜੀ ਵਰਡਿੰਗ ਯੂਜ਼ ਕਰਦੇ ਆ। ਇਹਦੇ ਵਿੱਚ ਵੀ ਉਹੀ ਵਰਡਿੰਗ ਜਿਹੜੀ ਆ ਉਹ ਵਰਤੀ ਜਾ ਰਹੀ ਆ ਕਿ ਕਰਨਾਲ ਬਾਈਪਾਸ ਦੇ ਉੱਤੇ ਉਹ ਖੜਾ ਸੀ, ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ, ਉੱਥੋਂ ਉਹਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਇਹ ਕਿਹਾ ਗਿਆ ਕਿ ਉਹ ਬਿਹਾਰ ਭੱਜਣ ਦੀ ਤਾਕ ਦੇ ਵਿੱਚ ਜਿਹੜਾ ਸੀਗਾ, ਤੇ ਉਹਨੇ ਇਹ ਕਿਹਾ ਜਾ ਰਿਹਾ ਕਿ ਉਹਦਾ ਸਹੁਰਾ ਪਰਿਵਾਰ ਆ ਬਿਹਾਰ ਦੇ ਵਿੱਚ, ਉੱਥੇ ਸ਼ਾਇਦ ਉਹ ਜਾਣਾ ਚਾਹੁੰਦਾ ਸੀਗਾ। ਜੋ ਪੁਲਿਸ ਦੇ ਦੱਸਣ ਦੇ ਅਨੁਸਾਰ ਪੁਲਿਸ ਨੇ ਇਹ ਵੀ ਕਿਹਾ ਕਿ ਜਿਹੜੀਆਂ ਵੀਡੀਓ ਉਹ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦਾ ਰਿਹਾ, ਉਹ ਵੀਡੀਓਜ਼ ਉਹਨੇ ਜਿਹੜੀਆਂ ਕਿ ਕੈਲੀਫੋਰਨੀਆ ਤੋਂ ਉਹਦੀ ਜਿਹੜੀ ਦੋਸਤ ਆ ਉਹ ਅਪਲੋਡ ਕਰਦੀ ਰਹੀ ਹੈ, ਇਹ ਪੁਲਿਸ ਦੇ ਵੱਲੋਂ ਜਿਹੜਾ ਉਹ ਦੱਸਿਆ ਗਿਆ। ਜਦੋਂ ਉਹਨੂੰ 30 ਹਜ਼ਾਰੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਪੇਸ਼ ਕੀਤਾ ਗਿਆ ਤਾਂ 10 ਦਿਨ ਦਾ ਉਹਦਾ ਰਿਮਾਂਡ ਪੁਲਿਸ ਨੇ ਮੰਗਿਆ। ਅਦਾਲਤ ਨੇ 7 ਦਿਨ ਦਾ ਰਿਮਾਂਡ ਦੀਪ ਸਿੱਧੂ ਦਾ ਜਿਹੜਾ ਉਹ ਦਿੱਤਾ। ਉਹਦੇ ਉੱਤੇ ਜਿਹੜਾ ਕੇਸਰੀ ਝੰਡਾ ਚਲਾਉਣ ਤੇ ਤਿਰੰਗੇ ਦਾ ਨਿਰਾਦਰ ਕਰਨ ਸਣੇ ਜਿਹੜੇ ਮਾਮਲੇ ਨੇ ਉਹ ਦਰਜ ਕੀਤੇ ਗਏ ਆ, ਕਿਉਂਕਿ ਜਿਹੜੀਆਂ FIR ਦਰਜ ਕੀਤੀਆਂ ਗਈਆਂ ਸੀ 26 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ, ਉਹਨਾਂ ਨੂੰ ਖੁੱਲ੍ਹੀਆਂ ਰੱਖਿਆ ਗਿਆ ਸੀਗਾ ਕਿ ਉਹਦੇ ਵਿੱਚ ਬਾਕੀ ਬਾਅਦ ਦੇ ਵਿੱਚ ਜਿਹੜੇ ਉਹ ਲੋਕ ਸ਼ਾਮਲ ਕੀਤੇ ਜਾ ਰਹੇ ਨੇ। ਉਹਦੇ ਵਿੱਚ ਹੀ ਇਹਦਾ ਜਿਹੜਾ ਨਾਮ ਦੀਪ ਸਿੱਧੂ ਦਾ ਬਾਅਦ ਦੇ ਵਿੱਚ ਐਂਟਰ ਜਿਹੜਾ ਉਹ ਕੀਤਾ ਗਿਆ ਸੀਗਾ। ਇਹ ਕਿਹਾ ਗਿਆ ਸੀਗਾ ਕਿ ਲਾਲ ਕਿਲ੍ਹੇ ਤੋਂ ਹਿੰਸਾ ਭੜਕਾਉਣ ਦਾ ਉਹ ਮੁੱਖ ਸਾਜ਼ਿਸ਼ਕਾਰ ਹੈ। ਉਸ ਤੋਂ ਬਾਅਦ ਜਿਹੜੇ ਉਹਨੂੰ ਪੁਲਿਸ ਹਿਰਾਸਤ ਦੇ ਵਿੱਚ 7 ਦਿਨਾਂ ਦੇ ਵਾਸਤੇ ਜਿਹੜਾ ਜੀ ਉਹ ਭੇਜ ਦਿੱਤਾ ਜਿਹੜਾ ਜੀ ਗਿਆ। ਦਿੱਲੀ ਪੁਲਿਸ ਦੇ DCP ਜਿਹੜੇ ਆ ਉਹਨੇ ਇਹ ਗੱਲ ਕਹੀ ਆ ਕਿ ਸੋਮਵਾਰ ਰਾਤ ਨੂੰ 10:40 ਦੇ ਉੱਤੇ ਉਹਨੂੰ ਕਰਨਾਲ ਬਾਈਪਾਸ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਹੁਣ ਐਕਚੁਅਲੀ ਇਹ ਆ ਕਿ ਇਹ ਚੀਜ਼ਾਂ ਤਾਂ ਕਦੇ ਵੀ ਹੋ ਸਕਦਾ ਸਾਹਮਣੇ ਨਾ ਆਉਣ ਕਿ ਉਹਨੂੰ ਅਸਲ ਦੇ ਵਿੱਚ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਇੰਨਾ ਜ਼ਰੂਰ ਹੈ ਕਿ ਮੁੰਬਈ ਦੇ ਵਿੱਚ ਪ੍ਰੈਕਟਿਸ ਕਰਦਾ ਤੇ ਉੱਥੇ ਜਿਹੜਾ ਜੀ ਉਹ ਰਹਿੰਦਾ ਦੀਪ ਸਿੱਧੂ ਅਚਾਨਕ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਕਿਵੇਂ ਆਉਂਦਾ, ਇਹ ਜਿਹੜੀਆਂ ਸਟੋਰੀਆਂ ਨੇ
ਉਹ ਚੱਲੀ ਜਾਂਦੀਆਂ ਨੇ। ਉਹ ਆਈ ਥਿੰਕ ਬਾਅਦ ਦੇ ਵਿੱਚ ਵੀ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਅਸਲ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਮਾਮਲਾ ਦਰਜ ਹੋਇਆ, ਇਹਦੇ ਵਿੱਚ ਪੁਲਿਸ ਰਿਮਾਂਡ ਦੇ ਦੌਰਾਨ ਪੁਲਿਸ ਜਿਹੜੀ ਆ ਜੀ ਉਹ ਕੀ ਅਗਲੀ ਜਿਹੜੀ ਕਹਾਣੀ ਲੈ ਕੇ ਆਉਂਦੀ ਆ। ਕਹਾਣੀ ਲਫ਼ਜ਼ ਇਸ ਕਰਕੇ ਹੈ ਕਿ ਬਹੁਤਾ ਕੁਛ ਜਿਹੜਾ ਜੀ ਇਹਦੇ ਵਿੱਚ ਕਹਾਣੀਆਂ ਵਰਗਾ ਹੀ ਹੈ। ਉਹਦਾ ਆਉਣਾ ਵੀ ਸ਼ੰਭੂ ਜਿਹੜਾ ਜੀ ਉਹ ਮੋਰਚਾ ਲਾਉਣਾ ਜਾਂ ਦਿੱਲੀ ਜਾ ਕੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਉੱਤੇ ਹੀ ਕਿੰਤੂ ਪਰੰਤੂ ਜਿਹੜਾ ਉਹ ਕਰਨਾ, ਇਹ ਸਾਰੀਆਂ ਜਿਹੜੀਆਂ ਜੀ ਉਹ ਕਹਾਣੀਆਂ ਦੇ ਰੂਪ ਦੇ ਵਿੱਚ ਹੀ ਜਿਹੜਾ ਉਹ ਲੱਗਦਾ। ਔਰ 25 ਤਰੀਕ ਨੂੰ ਜਿਸ ਤਰੀਕੇ ਦੇ ਨਾਲ ਜਿਹੜੀ ਉੱਥੇ ਸਟੇਜ ਸੀ ਉਹਦੇ ਉੱਤੇ ਕਬਜ਼ਾ ਕਰਕੇ 5 ਮੈਂਬਰੀ ਕਮੇਟੀ ਜਿਹੜੀ ਬਣਾ ਦਿੱਤੀ ਗਈ, ਸਾਰੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। ਉਹਨੇ ਭੜਕਾਹਟ ਜਿਹੜੀ ਸੀ ਉਹ ਪੈਦਾ ਕੀਤੀ। ਜੇ ਗ੍ਰਿਫਤਾਰੀਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਹੋਰ ਥਾਵਾਂ ਤੋਂ ਵੀ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇੱਕ ਜਿਹੜੀ ਗ੍ਰਿਫਤਾਰੀ ਹੈ ਉਹ ਉੱਤਰ ਪ੍ਰਦੇਸ਼ ਦੇ ਵਿੱਚੋਂ ਕੀਤੀ ਗਈ ਹੈ। ਇਹ ਕਿਹਾ ਗਿਆ ਕਿ ਉਹ ਖਾਲਿਸਤਾਨੀ ਜਿਹੜਾ ਉਹ ਸਮਰਥਕ ਹੈ। ਇੱਕ ਗ੍ਰਿਫਤਾਰੀ ਜਿਹੜੀ ਆ ਉਹ ਮਹਾਰਾਸ਼ਟਰ ਦੇ ਸ਼ਹਿਰ ਨੰਦੇੜ ਤੋਂ ਵੀ ਗਈ ਆ। ਉਹਦੇ ਬਾਰੇ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਉਹ ਖਾਲਿਸਤਾਨੀ ਸਮਰਥਕ ਹੈ ਤੇ ਫੰਡਿੰਗ ਵਾਲੇ ਮਾਮਲੇ ਦੇ ਵਿੱਚ ਜਿਹੜਾ ਵੀ ਖਾਲਿਸਤਾਨੀਆਂ ਨੂੰ ਫੰਡਿੰਗ ਦੇਣ ਦੇ ਮਾਮਲੇ ਦੇ ਵਿੱਚ ਉਹ ਲੋੜੀਂਦਾ ਸੀ। ਇਹ ਜਿਹੜੀਆਂ ਗ੍ਰਿਫਤਾਰੀਆਂ ਦੀਪ ਸਿੱਧੂ ਨੂੰ ਛੱਡ ਕੇ ਦੂਸਰੀਆਂ ਜਿਹੜੀਆਂ ਹੋ ਰਹੀਆਂ ਨੇ, ਇਹ ਕਿੱਥੇ ਜਾ ਕੇ ਰੁਕਣਗੀਆਂ, ਕਿੰਨੇ ਕੁ ਲੋਕ ਇਹਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਰਹਿਣਗੇ, ਅਜੇ ਕੁਛ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ। ਇਹ ਸਵਾਲ ਜਿਹੜੇ ਉਹ ਜ਼ਰੂਰ ਖੜੇ ਨੇ ਕਿ ਪੰਜਾਬ ਦੇ ਵਿੱਚੋਂ ਦੀਪ ਸਿੱਧੂ ਦੀ ਜਿਹੜੀ ਗ੍ਰਿਫਤਾਰੀ ਆ ਉਹ ਕਿਉਂ ਨਹੀਂ ਵਿਖਾਈ, ਉਹ ਹਰਿਆਣੇ ਦੇ ਵਿੱਚੋਂ ਜਾ ਕੇ ਕਰਨਾਲ ਤੋਂ ਗ੍ਰਿਫਤਾਰੀ ਕਿਉਂ ਵਿਖਾਈ ਆ। ਇਹ ਬਹੁਤ ਸਾਰਿਆਂ ਨੂੰ ਪਤਾ ਹੈ ਕਿ ਉਹਨੂੰ ਜਿਹੜਾ ਗ੍ਰਿਫਤਾਰ ਹੈ ਅਸਲ ਦੇ ਵਿੱਚ ਜ਼ੀਰਕਪੁਰ ਤੋਂ ਹੀ ਜਿਹੜਾ ਉਹ ਕੀਤਾ ਗਿਆ, ਪਰ ਪੁਲਿਸ ਨੇ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਕਰਨਾਲ ਤੋਂ ਭਾਵ ਕਿ ਹਰਿਆਣੇ ਦੇ ਵਿੱਚੋਂ ਦਿਖਾਈ ਜੀ। ਚਲੋ ਲੱਗ ਜੂ ਪਤਾ ਕੀ ਗੱਲ ਆ। ਤੇ ਅੱਗੇ ਕਾਂਗਰਸ ਲਿਆਓਗੇ ਖੇਤੀ ਕਾਨੂੰਨਾਂ ਦੇ ਖਿਲਾਫ ਇੱਕ ਪ੍ਰਾਈਵੇਟ ਬਿੱਲ। ਦੇਖੋ ਇਸ ਤਰ੍ਹਾਂ ਹੈ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜੀ ਦੀ ਉਹ ਹਰ ਜਿਹੜੀ ਸਿਆਸੀ ਪਾਰਟੀ ਆ ਉਹ ਲਾਹਾ ਲੈਣਾ ਚਾਹੁੰਦੀ ਆ। ਜੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਪਾਰਟੀ ਜਾਂ ਉਹਦੇ ਅੱਗੋਂ ਮੈਂਬਰ ਪਾਰਲੀਮੈਂਟ ਜਿਹੜੇ ਆਗੂ ਜਿਹੜੇ ਉਹ ਬੋਲ ਰਹੇ ਆ ਤੇ ਇਹ ਇਸ ਵੇਲੇ ਸਮੇਂ ਦੀ ਲੋੜ ਵੀ ਜਿਹੜੀ ਉਹ ਹੈਗੀ ਆ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਖੜਨ, ਕਿਉਂਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਇਹ 4 ਸੂਬੇ ਜਿਹੜੇ ਕਿ ਵਿਸ਼ੇਸ਼ ਤੌਰ ਦੇ ਉੱਤੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਨੇ, ਉਹਨਾਂ ਦੀਆਂ ਨਿਗਾਹਾਂ ਇਸ ਵੇਲੇ ਪਾਰਲੀਮੈਂਟ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਕਿਹੜੀ ਜਿਹੜੀ ਸਿਆਸੀ ਪਾਰਟੀ ਆ ਉਹ ਇਸ ਮਸਲੇ ਦੇ ਉੱਤੇ ਕਿਹੋ ਜਿਹਾ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਸਟੈਂਡ ਲੈਂਦੀ ਆ। ਪੰਜਾਬ ਤੋਂ ਕਾਂਗਰਸ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਨੇ ਉਹ ਖੇਤੀ ਕਾਨੂੰਨ ਰੱਦ ਕਰਾਉਣ ਦੇ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਲਿਆਉਣਗੇ। ਇਹ ਅੱਜ ਲਿਆਂਦਾ ਜਾ ਸਕਦਾ। ਇਹ ਕਿਹਾ ਗਿਆ ਕਿ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਇਹ ਤਜਵੀਜ਼ ਲਿਆਂਦੀ ਜਾਊਗੀ। ਸ਼ਾਇਦ ਕਿਤੇ ਨਾ ਕਿਤੇ ਕਾਂਗਰਸ ਦੇ ਦਿਮਾਗ ਦੇ ਵਿੱਚ ਜਾਂ ਕਾਂਗਰਸ ਦੀ ਸਿਆਸਤ ਦਾ ਇਹ ਪਾਰਟ ਇਸ ਪੱਖੋਂ ਇਸ ਤਰ੍ਹਾਂ ਦਾ ਜਿਹੜਾ ਉਹ ਹੋ ਸਕਦਾ ਹੈ ਕਿ ਉਹਨੂੰ ਇਹ ਆਸ ਹੈ ਇਸ ਗੱਲ ਦੀ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਪ੍ਰਾਈਵੇਟ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਉਹ ਖੜ ਸਕਦੀਆਂ ਨੇ। ਇਹ ਕਿਹਾ ਜਾ ਰਿਹਾ ਕਿ ਲੋਕ ਸਭਾ ਦੇ ਸਪੀਕਰ ਨੂੰ ਮਿਲ ਕੇ ਕਿਹਾ ਜਾਊਗਾ ਕਿ ਉਹ ਰੀਪੀਲਿੰਗ ਐਂਡ ਅਮੈਂਡਮੈਂਟ ਐਕਟ 2021 ਲਿਆਉਣ ਤੇ ਇਹਦੇ ਉੱਤੇ ਚਰਚਾ ਕਰਨ ਦੀ ਪਹਿਲ ਦੇ ਆਧਾਰ ਦੇ ਉੱਤੇ ਮਨਜ਼ੂਰੀ ਦਿੱਤੀ ਜਾਵੇ। ਮਨੀਸ਼ ਤਿਵਾੜੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਐਕਟ ਪਾਸ ਕੀਤਾ, ਉਸੇ ਤਰ੍ਹਾਂ ਇਸ ਬਿੱਲ ਨੂੰ ਹੋਰ ਮੈਂਬਰਾਂ ਦਾ ਸਹਿਯੋਗ ਮਿਲੂਗਾ ਤੇ ਇਹ ਸੰਸਦ 'ਚ ਪਾਸ ਹੋ ਜਾਊਗਾ। ਸਵਾਲ ਇਹਦੇ ਵਿੱਚ ਸਭ ਤੋਂ ਵੱਡਾ ਇਹ ਆ ਕਿ ਲੋਕ ਸਭਾ ਦੇ ਸਪੀਕਰ ਜਿਹੜੇ ਨੇ ਉਹ ਇਹਨੂੰ ਲਿਆਉਣ ਤੇ ਇਹਦੇ ਉੱਤੇ ਚਰਚਾ ਕਰਨ ਦੀ ਇਜਾਜ਼ਤ ਦਿੰਦੇ ਆ, ਜਿਹਦੀ ਆਸ ਤੁਸੀਂ ਇਹ ਕਹਿ ਲਓ ਕਿ ਘੱਟ ਨਹੀਂ ਹੈ ਨਹੀਂ ਗੀ, ਕਿਉਂਕਿ ਇੱਦਾਂ ਨਹੀਂ ਲਿਆਉਣ ਦਿੱਤਾ ਜਾਊਗਾ, ਰੋਕਿਆ ਜਾਊਗਾ। ਔਰ ਇਸ ਵੇਲੇ ਜੇ ਲੋਕ ਸਭਾ ਦੀ ਕਾਰਵਾਈ ਤੁਸੀਂ ਦੇਖੀ ਆ ਤਾਂ ਉਹਦੇ ਵਿੱਚ ਜਿਹੜੇ ਸਪੀਕਰ ਨੇ ਉਹਨਾਂ ਦਾ ਰੋਲ ਉਹ ਹੈ ਵੀ ਵੈਸੇ ਉਸ ਪਾਰਟੀ ਦੇ ਵਿੱਚੋਂ ਨੇ, ਬਹੁਤ ਵਾਰੀ ਪਹਿਲਾਂ ਉਹ ਫੇਰ ਰਹੇ ਨੇ ਸਪੀਕਰ ਦੇ ਤੌਰ ਦੇ ਉੱਤੇ। ਹੁਣ ਉਹ ਕਿਸਾਨ ਮੁੱਦੇ ਦੇ ਉੱਤੇ ਹੋ ਰਹੀ ਬਹਿਸ ਦੇ ਵਿੱਚ ਫੇਰ ਨਜ਼ਰ ਨਹੀਂ ਆਉਂਦੇ। ਉਹ ਝੱਟ ਦੇਣੀ ਮਾਈਕ ਬੰਦ ਕਰਵਾ ਦਿੰਦੇ ਆ, ਜਦੋਂ ਉਹਨਾਂ ਨੂੰ ਲੱਗਦਾ ਕਿ ਕੋਈ ਹਾਵੀ ਹੋ ਰਿਹਾ ਉਹਦਾ ਮਾਈਕ ਬੰਦ ਕਰਵਾ ਦਿੰਦੇ ਆ, ਵਿੱਚੋਂ ਜਿਹੜੀ ਦੀ ਉਹ ਟੋਕਾ ਟਕਾਈ ਕਰਦੇ ਆ, ਜਿੰਨਾ ਸਮਾਂ ਮਿਲਿਆ ਉਹਨਾਂ ਸਮਾਂ ਬੋਲਣ ਨਹੀਂ ਦਿੰਦੇ। ਇਸ ਕਰਕੇ ਜਿਹੜਾ ਦੀ ਇਹ ਬਿੱਲ ਇਹਦੇ ਉੱਤੇ ਬਹਿਸ ਕਰਨ ਦੀ ਪਰਮਿਸ਼ਨ ਜਿਹੜੀ ਹੈ ਜੀ ਉਹ ਨਹੀਂ ਮਿਲੂਗੀ, ਇਸ ਗੱਲ ਦੀ ਆਸ ਹੈ। ਪਰ ਜਿਹੜੀ ਕਾਂਗਰਸ ਹੈ ਉਹ ਇਹ ਪ੍ਰਾਈਵੇਟ ਬਿੱਲ ਅੱਜ ਲੈ ਕੇ ਜਿਹੜਾ ਦੀ ਉਹ ਆ ਸਕਦੀ ਆ। ਇਹ ਜਿਹੜਾ ਦੀ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਤੇ ਨੇ ਜਿਹੜੇ ਉਹਨਾਂ ਦੇ ਵਾਸਤੇ ਵਿਪ ਵੀ ਜਾਰੀ ਕੀਤਾ ਜਿਹੜਾ ਦੀ ਉਹ ਜਾ ਸਕਦਾ ਹੈ। ਔਰ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ
ਉਹਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕਾਂਗਰਸ ਕਰ ਰਹੀ ਹੈ। ਵਿਰੋਧੀ ਧਿਰਾਂ ਦੇ ਆਗੂਆਂ ਦੇ ਨਾਲ ਸੰਪਰਕ ਸਾਧਿਆ ਜਾ ਰਿਹਾ ਕਿ ਜਦੋਂ ਇਹ ਬਿੱਲ ਲਿਆਂਦਾ ਜਾਵੇ ਤਾਂ ਉਸ ਵੇਲੇ ਉਹ ਇਸ ਬਿੱਲ ਦੀ ਸਪੋਰਟ ਕਰਨ। ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰਾਂ ਨੇ ਚਾਹੇ ਰਾਜ ਸਭਾ ਦੇ ਵਿੱਚ ਤੇ ਹੁਣ ਚਾਹੇ ਲੋਕ ਸਭਾ ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਸਾਨੀ ਮੁੱਦੇ ਦੇ ਉੱਤੇ ਘੇਰਿਆ, ਉਸ ਮੁੱਦੇ ਦੇ ਉੱਤੇ ਕਾਂਗਰਸ ਨੂੰ ਇਸ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਦਾ ਸਹਿਯੋਗ ਤਾਂ ਮਿਲ ਸਕਦਾ, ਉਹਦੀ ਆਸ ਹੈਗੀ ਹੈ, ਪਰ ਇਸ ਬਿੱਲ ਦੇ ਉੱਤੇ ਬਹਿਸ ਹੋ ਸਕੂਗੀ, ਇਹਦੇ ਵਾਸਤੇ ਸਵਾਲੀਆ ਚਿੰਨ੍ਹ ਜਿਹੜੇ ਉਹ ਜਾਰੀ। ਜੀ, ਅੱਗੇ ਮਹਾਂ ਪੰਚਾਇਤਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦਾ ਵੀ ਦੌਰ ਜਾਰੀ ਹੈ। ਦੇਖੋ, ਇਹ ਮਹਾਂ ਪੰਚਾਇਤਾਂ ਜਿਹੜੀਆਂ ਨੇ ਉਹਨੇ ਕਿਤੇ ਨਾ ਕਿਤੇ ਵੱਡਾ ਜਿਹੜਾ ਜੀ ਉਹ ਵਕਤ ਤਾਂ ਪਾਇਆ ਹੋਇਆ, ਚਾਹੇ ਸੂਬਿਆਂ ਦੀਆਂ ਸਰਕਾਰਾਂ ਨੇ ਤੇ ਚਾਹੇ ਉਹ ਕੇਂਦਰ ਦੀ ਸਰਕਾਰ ਹੈ। ਹੁਣ ਤੱਕ ਜਿੰਨੀਆਂ ਮਹਾਂ ਪੰਚਾਇਤਾਂ ਹੋਈਆਂ ਨੇ, ਚਾਹੇ ਉੱਤਰ ਪ੍ਰਦੇਸ਼ ਦੇ ਵਿੱਚ ਨਿਰੰਤਰ ਹੋ ਰਹੀਆਂ ਨੇ, ਹਰਿਆਣੇ ਦੇ ਵਿੱਚ ਨਿਰੰਤਰ ਹੋ ਰਹੀਆਂ ਨੇ, ਰਾਜਸਥਾਨ ਦੇ ਵਿੱਚ ਜਿਹੜੀਆਂ ਮਹਾਂ ਪੰਚਾਇਤਾਂ ਹੋ ਰਹੀਆਂ ਨੇ, 50 ਲੱਖ ਤੋਂ ਉੱਪਰ ਬੰਦਾ ਹੁਣ ਤੱਕ ਇਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਪਾਰਟੀਸਪੇਟ ਕਰ ਚੁੱਕਾ ਹੈ। 50 ਲੱਖ ਦੀ ਗਿਣਤੀ ਕੋਈ ਛੋਟੀ ਗਿਣਤੀ ਨਹੀਂ ਹੁੰਦੀ। ਜਿੰਨੀਆਂ ਇਹਨਾਂ ਮਹਾਂ ਪੰਚਾਇਤਾਂ ਦੇ ਵਿੱਚ ਲੋਕਾਂ ਦਾ ਇਕੱਠ ਹੋ ਰਿਹਾ, ਏਡਾ ਇਕੱਠ ਕਦੇ ਬਹੁਤ ਵੱਡੀਆਂ ਰੈਲੀਆਂ ਜਿਹਦੇ ਵਿੱਚ ਵੱਡੇ ਨੇਤਾ ਆਉਂਦੇ ਨੇ ਪਾਰਟੀਆਂ ਦੇ, ਉਹਨਾਂ ਦੀਆਂ ਰੈਲੀਆਂ ਦੇ ਵਿੱਚ ਵੀ ਨਹੀਂ ਵੇਖਿਆ ਗਿਆ। ਭਾਰਤੀ ਕਿਸਾਨ ਯੂਨੀਅਨ ਨੇ ਜਿਹੜੇ ਟਕੈਤ ਦੇ ਮੁੱਖ ਬੁਲਾਰੇ ਨੇ ਰਕੇਸ਼ ਟਕੈਤ ਹੋਰਾਂ ਨੇ ਜਿਹੜਾ ਇਹ ਮਹਾਂ ਪੰਚਾਇਤ ਹਰਿਆਣੇ ਦੇ ਵਿੱਚ ਹੋਈ ਕੱਲ, ਉਹਦੇ ਵਿੱਚ ਪਾਰਟੀਸਪੇਟ ਜਿਹੜਾ ਇਹ ਕੀਤਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਜਿਹੜੇ ਸੀਗੇ, ਕਿਸਾਨ ਜਿਹੜੇ ਸੀਗੇ, ਉਹ ਇਸ ਮਹਾਂ ਪੰਚਾਇਤ ਦੇ ਵਿੱਚ ਪਹੁੰਚੇ। ਕੁਰੂਕਸ਼ੇਤਰ ਡਿਸਟ੍ਰਿਕਟ ਦੇ ਵਿੱਚ ਇਹ ਮਹਾਂ ਪੰਚਾਇਤ ਹੋਈ। ਇਹਦੇ ਵਿੱਚ ਜਿਹੜੇ ਸੰਯੁਕਤ ਮੋਰਚਾ ਹੈ ਉਹਦੇ ਆਗੂਆਂ ਨੇ ਵੀ ਜਿਹੜੀ ਸੀ ਉਹ ਸ਼ਿਰਕਤ ਕੀਤੀ ਔਰ ਰਕੇਸ਼ ਟਕੈਤ ਹੋਰਾਂ ਨੇ ਇਹ ਗੱਲ ਕਹੀ ਕਿ ਅਸੀਂ 2 ਅਕਤੂਬਰ ਤੱਕ ਦਾ ਸਮਾਂ ਉਹ ਸਰਕਾਰ ਨੂੰ ਦਿੱਤਾ, ਉਸ ਤੋਂ ਬਾਅਦ ਅਗਲੀ ਯੋਜਨਾ ਜਿਹੜੀ ਆ ਉਹ ਘੜੀ ਜਾਊਗੀ। ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਵਰਤੀ ਗਈ ਜਿਹੜੀ ਸ਼ਬਦਾਵਲੀ ਸੀਗੀ, ਖਾਸ ਤੌਰ ਦੇ ਉੱਤੇ ਜਿਹੜਾ ਸੀਗਾ ਕਿਸਾਨ ਆਗੂਆਂ ਨੂੰ ਅੰਦੋਲਨ ਜੀਵੀ ਦੱਸਣ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਸਖਤ ਇਤਰਾਜ਼ ਜਤਾਇਆ ਔਰ ਉਹਨਾਂ ਨੇ ਜਿਹੜੀ ਦੀ ਇਹ ਗੱਲ ਕਹੀ ਰਕੇਸ਼ ਟਕੈਤ ਹੋਰਾਂ ਨੇ ਤੇ ਪ੍ਰਧਾਨ ਮੰਤਰੀ ਹੋਰਾਂ ਨੇ ਕਿਸਾਨ ਆਗੂਆਂ ਨੂੰ ਅੰਦੋਲਨ ਜੀਵੀ ਦੱਸਿਆ। ਉਹਨਾਂ ਨੇ ਕਿਹਾ ਕਿ ਅਸੀਂ ਅੰਦੋਲਨ ਕਰਦੇ ਹਾਂ ਪਰ ਅਸੀਂ ਜੁਮਲੇਬਾਜ਼ੀ ਨਹੀਂ ਕਰਦੇ। MSP ਤੇ ਕਾਨੂੰਨ ਬਣਨਾ ਚਾਹੀਦਾ, ਜੇ ਨਹੀਂ ਬਣ ਰਿਹਾ ਤਾਂ ਤਿੰਨੇ ਜਿਹੜੇ ਖੇਤੀ ਕਾਨੂੰਨ ਨੇ ਇਹ ਖਤਮ ਹੋਣੇ ਚਾਹੀਦੇ ਨੇ, ਪਰ ਹੋ ਨਹੀਂ ਰਹੇ। ਇਹ ਵੀ ਜਿਹੜਾ ਨਹੀਂ ਕਿਹਾ ਕਿ MSP ਦੇ ਉੱਤੇ ਕਾਨੂੰਨ ਬਣੂਗਾ ਔਰ ਇਹ ਵੀ ਮਹਿਜ਼ ਜੁਮਲੇਬਾਜ਼ੀ ਜਿਹੜੀ ਆ ਉਹ ਸਾਬਤ ਹੋਈ ਹੈ। ਉਧਰ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਘਾਬਰੇ ਨੇ ਇਹਨਾਂ ਮਹਾਂ ਪੰਚਾਇਤਾਂ ਤੋਂ, ਇਹ ਕਹਿਤਾ ਕਿ ਜਿਹੜੇ ਟਕੈਤ ਨੇ ਉਹਨਾਂ ਨੇ ਜੇ ਕਿਸਾਨਾਂ ਨੂੰ ਸਮਝਾਉਣਾ ਤੇ ਉਹ ਆਪਣੇ ਉੱਤਰ ਪ੍ਰਦੇਸ਼ ਦੇ ਸੂਬੇ ਦੇ ਵਿੱਚ ਜਾ ਕੇ ਸਮਝਾਉਣ। ਗੁਰਨਾਮ ਸਿੰਘ ਚੜੂਨੀ ਨੂੰ ਵੀ ਉਹਨਾਂ ਨੇ ਨਿਸ਼ਾਨਾ ਬਣਾਇਆ ਔਰ ਇਹ ਕਿਹਾ ਕਿ ਹਰਿਆਣੇ ਦੇ ਕਿਸਾਨ ਤਾਂ ਬਹੁਤ ਖੁਸ਼ ਨੇ ਪਰ ਕੁਝ ਨਿਰਾਸ਼ ਆਗੂ ਆਪਣਾ ਉੱਲੂ ਸਿੱਧਾ ਜਿਹੜਾ ਕਰਕੇ ਕਿਸਾਨਾਂ ਦੇ ਮੋਢੇ ਨੂੰ ਵਰਤ ਰਹੇ ਨੇ। ਮਤਲਬ ਕਿ ਉਂਝ ਤਾਂ ਵੈਸੇ ਬਾਹਰ ਨਹੀਂ ਨਿਕਲਦੇ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਉਹਨਾਂ ਦਾ ਤਾਂ ਪਤਾ ਹੀ ਨਹੀਂ ਕਿੱਥੇ ਨੇ, ਪਰ ਇਹਨਾਂ ਹੈ ਕਿ ਉਹਨਾਂ ਨੇ ਵੀ ਕਿਸਾਨ ਆਗੂਆਂ ਦੇ ਉੱਤੇ ਜਿਹੜੀ ਸੀ ਉਹ ਫਿਕਰੇਬਾਜ਼ੀ ਜਿਹੜੀ ਉਹ ਕੱਸੀ। ਉਧਰ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੈ ਉਹ ਅੱਜ ਕੀਤੀ ਜਾਊਗੀ ਸਿੰਘੂ ਦੇ ਵਿੱਚ। ਇਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਲ ਨੇ ਉਹ ਸਾਰੀਆਂ ਸ਼ਾਮਲ ਹੋਣਗੀਆਂ। ਕਿਸਾਨ ਅੰਦੋਲਨ ਨੂੰ ਚੱਕਾ ਜਾਣ ਤੋਂ ਬਾਅਦ ਮਹਾਂ ਪੰਚਾਇਤਾਂ ਦੇ ਰਾਹੀਂ ਮਿਲ ਰਹੇ ਭਰਵੇਂ ਹੁੰਗਾਰੇ ਦੇ ਚੱਲਦਿਆਂ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਜਿਹੜਾ ਉਹ ਕੀਤਾ ਜਾ ਸਕਦਾ। ਇਹ ਐਲਾਨ ਕੀ ਹੋਊਗਾ ਇਹ ਅੱਜ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ। ਜੀ, ਤੇ ਖੇਤੀ ਕਰਜ਼ੇ ਦੇ ਵਾਸਤੇ ਵੀ ਕੇਂਦਰ ਨੇ ਪੰਜਾਬ ਤੋਂ ਹੱਥ ਪਿੱਛੇ ਖਿੱਚੇ। ਦੇਖੋ, ਇਸ ਤਰ੍ਹਾਂ ਹੈ ਕਿ ਕੱਲ ਨੂੰ ਕੀ ਹੁੰਦਾ ਇਹ ਨਹੀਂ ਪਤਾ, ਪਰ ਇੰਨਾ ਜ਼ਰੂਰ ਆ ਕਿ ਇਹ ਜਿਹੜਾ ਅੰਦੋਲਨ ਸੀਗਾ ਇਹ ਪੰਜਾਬ ਤੋਂ ਸ਼ੁਰੂ ਹੋਇਆ। ਇਹ ਕਦੀ ਵੀ ਕੇਂਦਰ ਦੀ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਤਾਂ ਭੁੱਲੂਗੀ ਨਹੀਂ ਨਾ। ਔਰ ਇਹਦੇ ਉੱਤੇ ਕੀ ਜਿਹੜਾ ਜੀ ਉਹ ਪੰਜਾਬ ਨੂੰ ਭੁਗਤਣਾ ਪੈ ਸਕਦਾ ਇਹ ਆਉਂਦਾ ਸਮਾਂ ਹੀ ਜਿਹੜਾ ਉਹ ਦੱਸੂਗਾ। ਪੰਜਾਬ ਦੇ ਕਿਸਾਨਾਂ ਨੂੰ ਖੇਤੀ ਕਰਜ਼ਾ ਦੇਣ ਤੋਂ ਕੇਂਦਰ ਦੀ ਸਰਕਾਰ ਦੇ ਵੱਲੋਂ ਹੁਣ ਹੱਥ ਘੁੱਟਿਆ ਜਾਣ ਲੱਗਿਆ। ਹਾਲਾਂਕਿ ਕੇਂਦਰ ਸਰਕਾਰ ਹਰ ਵਾਰੇ ਬਜਟ ਦੇ ਵਿੱਚ ਖੇਤੀ ਕਰਜ਼ੇ 'ਚ ਵਾਧਾ ਐਲਾਨਦੀ ਹੈ ਪਰ ਜ਼ਮੀਨੀ ਹਕੀਕਤ ਇਹਦੇ ਨਾਲ ਮੇਲ ਨਹੀਂ ਖਾਂਦੀ। ਕੇਂਦਰੀ ਵਿੱਤ ਮੰਤਰਾਲੇ ਦੇ ਵੱਲੋਂ ਜਿਹੜੇ ਵੇਰਵੇ ਨੇ ਉਹਦੇ ਵਿੱਚ ਪੰਜਾਬ ਦੇ ਵਿੱਚ ਕਿਸਾਨਾਂ ਲਈ ਖੇਤੀ ਕਰਜ਼ਾ 3 ਵਰ੍ਹਿਆਂ ਤੋਂ ਲਗਾਤਾਰ ਘਟ ਰਿਹਾ। ਬੈਂਕਾਂ ਨੇ ਖੇਤੀ ਕਰਜ਼ਾ ਦੇਣ ਤੋਂ ਕਿਨਾਰਾ ਕਰਨਾ ਸ਼ੁਰੂ ਕਰਤਾ
ਬੈਂਕਾਂ ਦੇ ਵੱਲੋਂ ਚਾਲੂ ਮਾਲੀ ਸਾਲ ਦੇ ਦੌਰਾਨ ਪ੍ਰਤੀ ਖਾਤੇ ਪਿੱਛੇ ਕੋਈ 1,87,000 ਰੁਪਏ ਦਾ ਖੇਤੀ ਕਰਜ਼ਾ ਦਿੱਤਾ, ਜਦੋਂ ਕਿ ਸਾਲ 18-19 ਦੇ ਵਿੱਚ ਇਹ ਕਰਜ਼ਾ ਪ੍ਰਤੀ ਖਾਤਾ 2,22,000 ਰੁਪਈਆ ਸੀ। ਸਾਲ 19-20 ਦੇ ਵਿੱਚ ਇਹ ਖੇਤੀ ਕਰਜ਼ਾ ਪ੍ਰਤੀ ਖਾਤਾ ਕੋਈ 2,13,000 ਰੁਪਏ ਕਰਤਾ। ਪੰਜਾਬ ਦੇ ਕਿਸਾਨਾਂ ਨੇ ਕਈ ਬੈਂਕਾਂ ਦੇ ਵਿੱਚ ਖਾਤੇ ਖੁਲਵਾਏ ਨੇ। ਚਾਲੂ ਵਿੱਤੀ ਸਾਲ ਦੇ ਦੌਰਾਨ ਬੈਂਕਾਂ ਦੇ ਵੱਲੋਂ ਖੇਤੀ ਕਰਜ਼ੇ ਵਾਲੇ 25,69,000 ਜਿਹੜੇ ਇਹ ਅਕਾਊਂਟ ਹੋਲਡਰ ਨੇ ਉਹਨਾਂ ਨੂੰ 48,000 ਕਰੋੜ ਰੁਪਏ ਦਾ ਕਰਜ਼ਾ ਜਾਰੀ ਕੀਤਾ, ਜਦੋਂ ਕਿ ਸਾਲ 19-20 ਦੇ ਵਿੱਚ ਪੰਜਾਬ ਦੇ 37,64,000 ਅਕਾਊਂਟ ਹੋਲਡਰਸ ਨੂੰ 80,000 ਤੋਂ ਉੱਪਰ ਦਾ ਕਰੋੜ ਦਾ ਜਿਹੜਾ ਸੀਗਾ ਉਹ 80,000 ਕਰੋੜ ਰੁਪਏ ਤੋਂ ਵੱਧ ਦਾ ਖੇਤੀ ਕਰਜ਼ਾ ਦਿੱਤਾ ਗਿਆ ਸੀ। ਸਾਲ 18-19 ਦੇ ਵਿੱਚ ਪੰਜਾਬ ਦੇ ਵਿੱਚ 34,77,000 ਅਕਾਊਂਟ ਹੋਲਡਰਸ ਨੂੰ 77,000 ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਜਿਹੜਾ ਉਹ ਦਿੱਤਾ ਗਿਆ ਸੀਗਾ। ਮਤਲਬ ਕਿ ਪਿਛਲੇ 2 ਸਾਲਾਂ ਦੇ ਦੌਰਾਨ ਇਹ ਕਰਜ਼ਾ ਜਿਹੜਾ ਜੀ ਉਹ ਲਗਾਤਾਰ ਘਟ ਰਿਹਾ ਔਰ ਇਹ ਕੇਂਦਰੀ ਵਿੱਤ ਮੰਤਰਾਲੇ ਨੇ ਇਹ ਵੀ ਸਾਫ਼ ਕੀਤਾ ਜੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਕੋਈ ਤਜਵੀਜ਼ ਨਹੀਂ ਹੈ, ਪਰ ਕਿਸਾਨਾਂ ਤੋਂ ਕਰਜ਼ੇ ਦਾ ਬੋਝ ਘਟਾਉਣ ਲਈ ਕਈ ਹੋਰ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਜੀ। ਤੇ ਅੱਗੇ ਭਾਜਪਾ ਆਗੂਆਂ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਇਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ। ਥਾਂ ਦੇ ਉੱਤੇ ਜਿਹੜਾ ਜੀ ਇਹ ਵਿਰੋਧ ਜਾਰੀ ਹੈ। ਕੱਲ ਜਿਹੜਾ ਸੀਗਾ ਉਹ ਫਿਰੋਜ਼ਪੁਰ ਦੇ ਵਿੱਚ ਅਸ਼ਵਨੀ ਸ਼ਰਮਾ ਹੋਰਾਂ ਦਾ ਭਾਰੀ ਵਿਰੋਧ ਹੋਇਆ ਔਰ ਉੱਥੇ ਬੈਰੀਕੇਡ ਤੋੜ ਕੇ ਕਿਸਾਨ ਜਿਹੜੇ ਸੀ ਉਹਨਾਂ ਦੀ ਗੱਡੀ ਤੱਕ ਪਹੁੰਚ ਗਏ। ਗੱਡੀ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਜਿਹੜਾ ਸੀ ਉਹ ਤੇਜ਼ੀ ਦੇ ਨਾਲ ਉੱਥੋਂ ਅਸ਼ਵਨੀ ਸ਼ਰਮਾ ਹੋਰਾਂ ਨੂੰ ਕੱਢਿਆ। ਦੇਖੋ, ਜਿਹੜੇ ਭਾਜਪਾ ਆਗੂ ਨੇ ਉਹ ਇਸ ਮਾਮਲੇ ਦੇ ਉੱਤੇ ਜਾਣ ਬੁੱਝ ਕੇ ਇਹ ਸਾਰਾ ਕੁਝ ਕਰ ਰਹੇ ਆ। ਉਹ ਇੱਕ ਕਿਸਮ ਦੇ ਨਾਲ ਖਿਜਾ ਰਹੇ ਆ ਕਿਸਾਨਾਂ ਨੂੰ। ਜੇ ਹਰਿਆਣੇ ਦੇ ਵਿੱਚ ਦੇਖੀਏ ਤੇ ਹਰਿਆਣੇ ਦੇ ਵਿੱਚ ਮਹਾਂ ਪੰਚਾਇਤਾਂ ਦਾ ਐਲਾਨ ਕੀਤਾ ਸੀ ਮਨੋਹਰ ਲਾਲ ਖੱਟਰ ਹੋਰਾਂ ਨੇ। ਜਦੋਂ ਮਨੋਹਰ ਲਾਲ ਖੱਟਰ ਹੋਰਾਂ ਦਾ ਵਿਰੋਧ ਹੋਇਆ, ਦੁਸ਼ਯੰਤ ਚੌਟਾਲਾ ਦਾ ਵਿਰੋਧ ਹੋਇਆ, ਭਾਰਤੀ ਜਨਤਾ ਪਾਰਟੀ ਨੇ ਇਹ ਮਹਾਂ ਪੰਚਾਇਤਾਂ ਜਿਹੜੀਆਂ ਸੀ ਉਹ ਰੱਦ ਕਰ ਦਿੱਤੀਆਂ ਕਿ ਟਕਰਾਓ ਵਾਲੀ ਨੀਤੀ ਅਸੀਂ ਨਹੀਂ ਅਪਣਾਉਣੀ। ਹੁਣ ਇੱਥੇ ਮਹੱਲਾ ਚੋਣਾਂ ਹੋ ਰਹੀਆਂ ਨੇ ਨਿਗਮ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਮੀਦਵਾਰ ਨਹੀਂ ਲੱਭ ਰਹੇ। ਜਿੱਥੇ ਇੱਕ ਲੱਭੇ ਆ ਉੱਥੇ ਇਹ ਜਿਹੜੇ ਜੀ ਉਹ ਆਗੂ ਜਾ ਕੇ ਉਹਨਾਂ ਲਈ ਚੋਣ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਆ। ਹੁਣ 4 ਬੰਦਿਆਂ ਦੇ ਨਾਲ 400 ਪੁਲਿਸ ਵਾਲਾ ਜਿਹੜਾ ਜੀ ਉਹ ਲਾਇਆ ਹੋਇਆ। ਇੰਨੇ ਜਿਹੜਾ ਜੀ ਉਹ ਬੋਝ ਪੈ ਰਿਹਾ। ਲੋਕ ਨੇ ਉਹ ਵੀ ਲੱਭ ਲੈਂਦੇ ਆ ਕਿ ਕਿੱਥੇ ਆਉਣਾ, ਤੇ ਉੱਥੇ ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਉਹ ਪਹੁੰਚ ਜਾਂਦੇ ਆ ਜਾ ਕੇ ਔਰ ਉਹ ਇਹਨਾਂ ਦਾ ਵਿਰੋਧ ਕਰਦੇ ਆ। ਭਾਜਪਾ ਦੇ ਆਗੂ ਅਸ਼ਵਨੀ ਸ਼ਰਮਾ ਹੋਰਾਂ ਦਾ ਵਿਰੋਧ ਜਿਹੜਾ ਸੀ ਉਹ ਫਿਰੋਜ਼ਪੁਰ ਦੇ ਵਿੱਚ ਹੋਇਆ ਔਰ ਇਹ ਵੀ ਕਿਹਾ ਗਿਆ ਜੀ ਕਿ ਉੱਥੋਂ ਦੇ ਜਿਹੜੇ ਸਾਬਕਾ ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਦੇ ਸੁਖਪਾਲ ਸਿੰਘ ਨੰਨੂ, ਉਹਨੂੰ ਜਿਹੜਾ ਸੀ ਉਹ ਲੋਕਾਂ ਨੇ ਘੇਰ ਲਿਆ ਔਰ ਬੜੀ ਮੁਸ਼ਕਲ ਦੇ ਨਾਲ ਪੁਲਿਸ ਨੇ ਜਿਹੜਾ ਸੀਗਾ ਇਹਨਾਂ ਨੂੰ ਕਿਸਾਨਾਂ ਦੇ ਘੇਰੇ ਦੇ ਵਿੱਚੋਂ ਕੱਢ ਕੇ ਉਹਦੀ ਗੱਡੀ ਦੇ ਵਿੱਚ ਬਿਠਾਇਆ। ਇਹ ਜਿਹੜਾ ਜੀ ਜਿਹੜੇ ਸ਼ਰਮਾ ਨੇ ਉਹਨਾਂ ਨੇ ਬਠਿੰਡੇ ਦੇ ਵਿੱਚ ਫਿਰ ਜਿਹੜੀ ਜੀ ਇੱਕ ਗੁਪਤ ਮੀਟਿੰਗ ਜਿਹੜੀ ਉਹ ਕਰ ਲਈ ਔਰ ਗੁਪਤ ਮੀਟਿੰਗ ਦਾ ਵੀ ਪਤਾ ਜਿਹੜਾ ਜੀ ਉਹ ਲੱਗ ਗਿਆ। ਉੱਥੇ ਵੀ ਲੋਕ ਜਿਹੜੇ ਸੀਗੇ ਜੀ ਉਹ ਪਹੁੰਚ ਗਏ, ਪਰ ਇੰਨਾ ਸੀਗਾ ਕਿ ਉਹ ਮੀਟਿੰਗ ਕਰਕੇ ਉਦੋਂ ਪਹਿਲਾਂ ਭੱਜ ਗਏ ਉੱਥੋਂ, ਜਿਹੜਾ ਜੀ ਨਿਕਲ ਗਏ। ਜਿਹੜਾ 5-7 ਮਿੰਟ ਦੀ ਗੁਪਤ, ਮਤਲਬ ਕਿ ਉਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਅਸੀਂ ਮੀਟਿੰਗਾਂ ਕਰ ਰਹੇ ਹਾਂ ਤੇ ਅਸੀਂ ਕਰ ਸਕਦੇ ਹਾਂ। ਜਿਹੜਾ ਰਾਜਪੁਰਾ ਦੇ ਵਿੱਚ ਇੱਥੇ, ਕਿਉਂਕਿ ਰਾਜਪੁਰਾ ਜਿਹੜਾ ਵਿਧਾਨ ਸਭਾ ਹਲਕਾ ਇੱਥੇ ਇਹਦੇ ਇੰਚਾਰਜ ਹਰਜੀਤ ਸਿੰਘ ਗਰੇਵਾਲ ਨੇ, ਜਿਹੜੇ ਥਾਂ ਦੇ ਉੱਤੇ ਕਿਸਾਨਾਂ ਨੂੰ ਚੈਲੰਜ ਕਰਦੇ ਆ ਵੱਖ-ਵੱਖ ਚੈਨਲਾਂ ਦੇ ਉੱਤੇ। ਉਹ ਸ਼ਰੇਆਮ ਜਿਹੜਾ ਜੀ ਇਹ ਕਹਿੰਦੇ ਆ ਕਿ ਇਹ ਕਿਸਾਨ ਨਹੀਂ ਹੈਗੇ ਜਿਹੜੇ ਸੰਘਰਸ਼ ਕਰ ਰਹੇ ਆ। ਔਰ ਜਿੰਨਾ ਕੁਛ ਸੁਰਜੀਤ ਕੁਮਾਰ ਜਿਆਣੀ ਤੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਬੋਲਿਆ ਕਿਸਾਨਾਂ ਦੇ ਬਾਰੇ ਦੇ ਵਿੱਚ, ਇਹ ਵੱਡੇ ਸਵਾਲ ਨੇ ਕਿ ਉਹ ਆਉਂਦੇ ਸਮੇਂ ਦੇ ਵਿੱਚ ਵੀ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਕੇ ਕਦੇ ਪੈਰ ਲਾ ਸਕਣਗੇ, ਕਿਉਂਕਿ ਬਹੁਤ ਹੱਦਾਂ ਜਿਹੜੀਆਂ ਉਹ ਕ੍ਰਾਸ ਕਰਕੇ ਬੋਲ ਕੇ ਗਏ ਨੇ। ਹਰਜੀਤ ਸਿੰਘ ਗਰੇਵਾਲ ਹੋਰੀ ਆਪਣੇ ਹਲਕੇ ਚੋਂ ਗਾਇਬ ਨੇ। ਉਹ ਕਿੱਥੇ ਨੇ? ਦਿੱਲੀ ਰਹਿੰਦੇ ਨੇ, ਉੱਥੇ ਬਹਿ ਕੇ ਚੈਨਲਾਂ ਦੇ ਉੱਤੇ ਬੋਲੀ ਜਾਂਦੇ ਨੇ। ਇੱਥੇ ਆਪਣੇ ਹਲਕੇ ਦੇ ਵਿੱਚ ਤਾਂ ਨਹੀਂ ਰਹੇ। ਹਲਕੇ ਦੇ ਵਿੱਚ ਜਿਹੜੇ ਮਾੜੇ ਮੋਟੇ ਉਮੀਦਵਾਰ ਨੇ ਉਹਨਾਂ ਦੀ ਉਹ ਬਾਂਹ ਨਹੀਂ ਜਿਹੜਾ ਦੀ ਫੜ ਰਹੇ। ਹਰਜੀਤ ਸਿੰਘ ਗਰੇਵਾਲ ਇਹ ਕਹਿੰਦੇ ਕਿ ਕਿਸਾਨੀ ਮਸਲੇ ਦਾ ਹੱਲ ਯਕੀਨੀ ਬਣਾਉਣ ਲਈ ਉਹ ਦਿੱਲੀ ਦੇ ਵਿੱਚ ਰੁੱਝੇ ਹੋਏ ਆ, ਜਿਹਦੇ ਕਰਕੇ ਰਾਜਪੁਰਾ ਨਹੀਂ ਆ ਰਹੇ। ਇਹ ਕਿਹਾ ਕਿ ਆਮ ਲੋਕਾਂ ਦੇ ਨਾਲ ਉਹ ਰਾਬਤਾ ਜਿਹੜਾ ਜੀ ਉਹ ਕਾਇਮ ਰੱਖ ਰਹੇ ਆ। ਰਾਜਪੁਰੇ ਦੇ 25 ਵਾਰਡਾਂ ਤੋਂ ਚੋਣਾਂ ਲੜ ਰਹੇ ਭਾਜਪਾ ਦੇ ਉਮੀਦਵਾਰਾਂ ਦੇ ਪ੍ਰਚਾਰ ਦਫ਼ਤਰ ਕਿਸਾਨਾਂ ਨੇ ਬੰਦ ਕਰਵਾ ਦਿੱਤੇ
ਔਰ ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਲੱਗੀਆਂ ਭਾਜਪਾ ਉਮੀਦਵਾਰਾਂ ਦੀਆਂ ਫਲੈਕਸਾਂ ਜਿਹੜੀਆਂ ਸੀਗੀਆਂ ਉਹ ਪਾੜ ਦਿੱਤੀਆਂ ਗਈਆਂ ਔਰ ਇਹ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਜਿਹੜਾ ਉਮੀਦਵਾਰ ਹੈ ਉਹਨੂੰ ਅਸੀਂ ਇੱਥੇ ਚੋਣ ਪ੍ਰਚਾਰ ਜਿਹੜੀ ਉਹ ਨਹੀਂ ਕਰਨ ਦੇਵਾਂਗੇ। 14 ਤਰੀਕ ਨੂੰ ਵੋਟਾਂ ਜਿਹੜੀਆਂ ਦੀ ਉਹ ਪੈਣੀਆਂ ਨੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਵੀ ਕੁਝ ਸਿਆਣਪ ਜਿਹੜੀ ਆ ਉਹ ਵਰਤਣੀ ਚਾਹੀਦੀ ਆ। ਇਹ ਜਿਹੜਾ ਕੌਨਫਲਿਕਟ ਹੈ, ਇਹ ਜਿਹੜਾ ਟਕਰਾਓ ਹੈ, ਇਹਦੇ ਵਿੱਚ ਹੋਰ ਨੁਕਸਾਨ ਹੋਣ ਤੋਂ ਬਚਾਉਣ ਲਈ। ਅੱਗੇ ਉੱਤਰਾਖੰਡ ਦੀ ਗੱਲ ਕਰਦੇ ਹਾਂ, ਜਿੱਥੇ ਉੱਤਰਾਖੰਡ ਦੇ ਵਿੱਚ ਉੱਥੇ ਹੜ੍ਹ ਆ ਗਏ ਸੀਗੇ, ਬਹੁਤ ਨੁਕਸਾਨ ਹੋਇਆ ਆ, ਅਜੇ ਵੀ ਸੈਂਕੜੇ ਲੋਕ ਲਾਪਤਾ। ਕਿਉਂਕਿ ਇਹ ਗਲੇਸ਼ੀਅਰ ਫਟਣ ਕਰਕੇ 6 ਹੋਰ ਲਾਸ਼ਾਂ ਜਿਹੜੀਆਂ ਦੀ ਉਹ ਮਿਲੀਆਂ ਨੇ ਔਰ ਜਿਹੜੀ ਲਾਸ਼ਾਂ ਨੇ ਉਹਨਾਂ ਦੀ ਗਿਣਤੀ 32 ਹੋ ਗਈ ਆ। ਕੋਈ 250 ਦੇ ਕਰੀਬ ਆਫੀਸ਼ੀਅਲੀ ਜਿਹੜਾ ਦੱਸਿਆ ਜਾ ਰਿਹਾ, ਹਾਲਾਂਕਿ ਅਨਆਫੀਸ਼ੀਅਲੀ ਇਹ ਗਿਣਤੀ ਜ਼ਿਆਦਾ ਦੱਸੀ ਜਾ ਰਹੀ ਹੈ। ਇਹ ਲੋਕ ਅਜੇ ਵੀ ਲਾਪਤਾ ਨੇ। ਤਪੋਵਨ ਪਣ ਬਿਜਲੀ ਪ੍ਰੋਜੈਕਟ ਦੀ ਸੁਰੰਗ ਦੇ ਵਿੱਚ ਫਸੇ 30 ਦੇ ਕਰੀਬ ਜਿਹੜੇ ਕਾਮੇ ਨੇ ਉਹਨਾਂ ਨੂੰ ਕੱਢਣ ਲਈ ਯਤਨ ਜਾਰੀ ਨੇ, ਪਰ ਉਹਨਾਂ ਦੇ ਵਿੱਚੋਂ ਹੁਣ ਕਿਸੇ ਦੇ ਜਿਉਂਦੇ ਹੋਣ ਦੀ ਆਸ ਜਿਹੜੀ ਆ ਉਹ ਬਹੁਤ ਘੱਟ ਜਿਹੜੀ ਉਹ ਕਿਆਸੀ ਜਾ ਰਹੀ ਹੈ। ਜਿਹੜੇ ਮੁੱਖ ਮੰਤਰੀ ਨੇ ਉਹਨੇ ਹਵਾਈ ਸਰਵੇਖਣ ਜਿਹੜਾ ਦੀ ਉਹ ਕੀਤਾ। ਜੋਸ਼ੀ ਮੱਠ ਦੇ ਵਿੱਚ ਸਥਿਤ ਹਸਪੀਟਲ ਜਿੱਥੇ ਸੁਰੱਖਿਅਤ ਕੱਢੇ ਗਏ 12 ਕਾਮੇ ਨੇ ਉਹਨਾਂ ਨੂੰ ਵੀ ਉਹ ਮਿਲੇ ਨੇ। ਜਿਹੜੇ NDRF ਦੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ 2 ਲਾਸ਼ਾਂ ਰੈਣੀ ਪਿੰਡ ਦੇ ਕੋਲੇ ਮਲਬੇ ਦੇ ਹੇਠੋਂ ਜਿਹੜੀਆਂ ਉਹ ਮਿਲੀਆਂ ਨੇ। 174 ਦੇ ਕਰੀਬ ਲੋਕ ਅਜੇ ਲਾਪਤਾ ਨੇ। NTPC ਦੇ 480 ਮੈਗਾਵਾਟ ਤਪੋਵਨ ਵਿਸ਼ਨੂਗਾਡ ਪ੍ਰੋਜੈਕਟ ਦੇ ਉੱਤੇ ਜਿਹੜਾ ਸੀ ਉਹ 13.2 ਮੈਗਾਵਾਟ ਦੇ ਰਿਸ਼ੀ ਗੰਗਾ ਪਣ ਬਿਜਲੀ ਪ੍ਰੋਜੈਕਟ ਦੇ ਵਿੱਚ ਕੰਮ ਕਰਦੇ ਕਾਮਿਆਂ ਸਣੇ ਨਦੀ ਕੰਢੇ ਰਹਿੰਦੇ ਲੋਕ ਸ਼ਾਮਲ ਨੇ ਜਿਹੜੇ ਇਹਦੇ ਵਿੱਚ ਹੜ੍ਹ ਗਏ, ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਵਿੱਚ ਰੁੜੇ ਨੇ ਜੀ। 12 ਫੁੱਟ ਉੱਚੇ ਤੇ 2.5 ਕਿਲੋਮੀਟਰ ਲੰਮੀ HRT ਜਿਹੜੀ ਟਨਲ ਹੈ, ਹੈਡ ਰੇਸ ਟਨਲ, ਉਹਦੇ ਵਿੱਚ ਫਸੇ ਕਾਮਿਆਂ ਨੂੰ ਬਾਹਰ ਕੱਢਣ ਦੇ ਵਾਸਤੇ ਜਿਹੜੀ ਉਹ ਫੌਜ, ITBP, NDRF ਤੇ SRBF ਦੀਆਂ ਟੀਮਾਂ ਵਾਹ ਲਾ ਰਹੀਆਂ ਨੇ। ਇਹਦੇ ਵਿੱਚ 30 ਦੇ ਕਰੀਬ ਕਾਮੇ ਜਿਹੜੇ ਆ ਉਹ ਫਸੇ ਹੋਏ ਆ। ITBP ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਮਲਬੇ ਤੇ ਗਾਰ ਨੂੰ ਹਟਾਉਣ ਦਾ ਕੰਮ ਪੂਰੀ ਰਾਤ ਜਾਰੀ ਰਿਹਾ। ਸੁਰੰਗ ਦਾ ਕੁਝ ਹਿੱਸਾ ਸਾਫ਼ ਕਰ ਲਿਆ ਗਿਆ। ਇਹ ਕਿਹਾ ਗਿਆ ਕਿ ਸੁਰੰਗ ਅੱਗੇ ਤੇ ਅੰਦਰ ਲੱਗੀ ਗਾਰ ਦੀ ਉਚਾਈ ਜਿਹੜੀ ਆ ਉਹ ਘਟਣ ਲੱਗੀ ਆ। ਹੁਣ ਗਾਰ ਦੇ ਵਿੱਚ ਜਿਹੜੇ ਇਹ 30 ਲੋਕ ਨੇ ਫਸੇ ਹੋਏ ਨੇ ਉਹਨਾਂ ਦੇ ਵਿੱਚੋਂ ਕਿੰਨੇ ਕੁ 3 ਦਿਨ ਬੀਤ ਜਾਣ ਤੋਂ ਬਾਅਦ ਜਿਉਂਦੇ ਹੋਣਗੇ, ਇਹ ਬਹੁਤ ਵੱਡਾ ਜਿਹੜਾ ਦੀ ਉਹ ਸਵਾਲ ਹੈ। ਬੰਨ ਰੁੰਨ ਕਰਕੇ ਜਿਹੜੇ ਕਈ ਪਿੰਡ ਪੂਰੇ ਤਰੀਕੇ ਨਾਲ ਕੱਟੇ ਗਏ ਆ। ਇਹਨਾਂ ਦੀ ਆਬਾਦੀ ਕੋਈ 2500 ਦੇ ਕਰੀਬ ਆ। ਇਹਨਾਂ ਦਾ ਸੜਕੀ ਪਿੰਡਾਂ ਦਾ ਸੰਪਰਕ ਟੁੱਟ ਗਿਆ, ਜਿਹਦੇ ਵਿੱਚ ਰੈਣੀਪਾਲੀ, ਪਾਗ, ਲਤਾ, ਸੁਰਾਇਤ ਹੋਤਾ, ਸੁਕੀ, ਭਾਲਗਾਂव, ਤੇਲਮਾ, ਫਗਾਰਸੂ ਜਿਹੜੇ ਜੀ ਉਹ ਪਿੰਡ ਸ਼ਾਮਲ ਨੇ। ਔਰ ਇਹ ਸਵਾਲੀਆ ਚਿੰਨ੍ਹ ਵੱਡੇ ਜਿਹੜੇ ਅਜੇ ਵੀ ਲੱਗ ਰਹੇ ਆ ਕਿ ਪਹਾੜਾਂ ਨੂੰ ਕੱਟ ਵੱਢ ਕਰਕੇ ਜਿਹੜਾ ਇਹ ਪ੍ਰੋਜੈਕਟ ਬਣਾਏ ਜਾ ਰਹੇ ਨੇ ਉਹ ਕੁਦਰਤ ਦੇ ਨਾਲ ਜਿਹੜਾ ਉਹ ਖਿਲਵਾੜ, ਸ਼ਾਇਦ ਕਿਉਂਕਿ ਇੱਕ ਵਾਰੀ ਇੰਨੀਆਂ ਢਿੱਗਾਂ ਡਿੱਗੀਆਂ ਨੇ, ਇਸ ਗੱਲ ਨੂੰ ਲੈ ਕੇ ਫਿਕਰਮੰਦੀ ਵੱਡੀ ਜਿਹੜੀ ਦੀ ਉਹ ਹੈਗੀ ਕਿ ਅੱਗੋਂ ਵੀ ਇਹ ਹੋਰ ਡਿੱਗ ਸਕਦੀਆਂ। ਜੀ ਜੀ ਜੀ। ਅਖੀਰ ਦੇ ਵਿੱਚ ਸਮੀਤ ਸੈਣੀ ਦੀ ਜੇ ਗੱਲ ਕਰੀਏ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਆ ਤੇ ਉਸੇ ਦੇ ਨਾਲ ਉਮਰਾਂ ਲੰਘਣ ਨੂੰ ਕੁਝ ਰਾਹਤ। ਦੇਖੋ ਇਹ ਮਾਮਲਾ ਬਹੁਤ ਵੱਡਾ ਆ। 2015 ਦੇ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਸ ਤੋਂ ਬਾਅਦ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਗਟ ਕਰ ਰਹੀ ਜਿਹੜੀ ਸੰਗਤ ਸੀ ਉਹਦੇ ਉੱਤੇ ਗੰਦੇ ਪਾਣੀ ਦੀਆਂ ਜਿਹੜੀਆਂ ਉਹ ਵਿਛਾੜਾਂ ਮਾਰਨੀਆਂ, ਸੀਵਰੇਜ ਦਾ ਪਾਣੀ ਲਿਆ ਕੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ, ਉਹਨਾਂ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕਰਨੀ, ਫਿਰ ਬਾਈਬਲ ਕਲਾਂ ਦੇ ਵਿੱਚ ਜਾ ਕੇ ਸ਼ਾਂਤਮਈ ਢੰਗ ਨਾਲ ਬੈਠੇ ਜਿਹੜੀ ਸੰਗਤ ਸੀ ਉਹਨਾਂ ਦੇ ਉੱਤੇ ਗੋਲੀ ਚਲਾ ਦੇਣੀ ਤੇ 2 ਜਾਣਿਆਂ ਨੂੰ ਮਾਰ ਦੇਣਾ। ਫਿਰ ਜਿਹੜੀ ਪੁਲਿਸ ਹੈ ਉਹਦੇ ਵੱਲੋਂ ਇੱਕ ਕਹਾਣੀ ਘੜੀ ਜਾਣੀ, ਇੱਕ ਫਾਰਮ ਹਾਊਸ ਦੇ ਵਿੱਚ ਲਿਜਾ ਕੇ ਜਿਪਸੀ ਤੇ ਖੁਦ ਗੋਲੀਆਂ ਚਲਾ ਲੈਣੀਆਂ। ਇਹ ਇੰਨੀਆਂ ਵੱਡੀਆਂ ਜਿਹੜੀਆਂ ਦੀ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਬਹੁਤ ਵੱਡਾ ਅਸਰ ਪੰਜਾਬ ਦੇ ਉੱਤੇ ਰਿਹਾ ਤੇ ਸ਼ਾਇਦ ਰਹੂਗਾ, ਲੰਬੇ ਸਮੇਂ ਤੱਕ ਰਹੂਗਾ, ਕਿਉਂਕਿ ਜਿੰਨੀ ਦੇਰ ਤੱਕ ਇਹਨਾਂ ਘਟਨਾਵਾਂ ਦੇ ਜ਼ਿੰਮੇਵਾਰ ਲੋਕ ਜਿਹੜੇ ਨੇ, ਚਿਹਰੇ ਨੇ ਜ਼ਿੰਮੇਵਾਰ, ਅਸਲ ਚਿਹਰੇ ਉਹ ਸਾਹਮਣੇ ਨਹੀਂ ਆ ਜਾਂਦੇ, ਉਨੀ ਦੇਰ ਤੱਕ ਸਵਾਲੀਆ ਚਿੰਨ੍ਹ ਜਿਹੜੇ ਦੀ ਉਹ ਰਹਿਣਗੇ। ਹੁਣ ਜਿਹੜਾ ਇਹ ਗੋਲੀ ਕਾਂਡ ਦੀਆਂ ਘਟਨਾਵਾਂ ਨੇ ਇਹਦੀ ਜਿਹੜੀ ਜਾਂਚ ਕਰ ਰਹੀ SIT ਆ, ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਜਿਹੜੀ ਆ ਜੀ ਨਿੱਠ ਕੇ ਲੱਗੇ ਰਹਿਣਾ ਉਹਦੀ ਬਹੁਤ ਵੱਡੀ ਕੰਟਰੀਬਿਊਸ਼ਨ ਆ। ਔਰ ਉਹਨਾਂ ਨੇ ਇਹ ਚਲਾਨ ਜਿਹੜਾ ਉਹ ਪੇਸ਼ ਕੀਤਾ
ਫਰੀਦਕੋਟ ਦੀ ਅਦਾਲਤ ਦੇ ਵਿੱਚ, ਜਿਹਦੇ ਵਿੱਚ ਕਥਿਤ ਦੋਸ਼ੀ ਦੇ ਤੌਰ ਦੇ ਉੱਤੇ ਜਿਹੜਾ ਸੁਮੇਧ ਸੈਣੀ ਜਿਹੜੇ ਸਾਬਕਾ DGP ਨੇ ਤੇ ਰਿਟਾਇਰ ਨਹੀਂ, ਮੁਅੱਤਲ ਚੱਲ ਰਹੇ IG ਪਰਮਰਾਜ ਸਿੰਘ ਉਮਰਾ ਨੰਗਲ ਜਿਹੜੇ ਜੀ ਉਹ ਸ਼ਾਮਲ ਨੇ। ਕੱਲ ਇਹਨਾਂ ਦੋਨਾਂ ਨੂੰ ਸੱਦਿਆ ਗਿਆ ਸੀ ਅਦਾਲਤ ਦੇ ਵਿੱਚ, ਪਰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਏ। ਅਦਾਲਤ ਨੇ ਦੋਨਾਂ ਦੇ ਜਿਹੜਾ ਸੀਗਾ ਜੀ ਉਹ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ। IG ਪਰਮਰਾਜ ਉਮਰਾ ਨੰਗਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਆ ਜੀ ਇਸ ਮਾਮਲੇ ਦੇ ਵਿੱਚ ਕੁਝ ਰਾਹਤ ਜਿਹੜੀ ਉਹ ਦੇ ਦਿੱਤੀ। ਰਾਹਤ ਇਹ ਜਿਹੜੀ ਜੀ ਦਿੱਤੀ ਕਿ ਉਹਨੂੰ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ, ਜਿਹਦੇ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਜਿਹੜੇ ਨੇ ਫਰੀਦਕੋਟ ਦੇ, ਉਹਨਾਂ ਨੇ ਦੇਰ ਸ਼ਾਮ IG ਉਮਰਾ ਨੰਗਲ ਦੇ ਖਿਲਾਫ ਜ਼ਮਾਨਤਯੋਗ ਵਾਰੰਟਾਂ ਦਾ ਹੁਕਮ ਵਾਪਸ ਲੈ ਲਿਆ। ਸਿੱਟ ਨੇ 15 ਜਨਵਰੀ ਨੂੰ ਸਾਬਕਾ DGP ਸੁਮੇਧ ਸੈਣੀ ਤੇ IG ਪਰਮਰਾਜ ਉਮਰਾ ਨੰਗਲ ਦੇ ਖਿਲਾਫ ਚਲਾਨ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਸੀਗਾ। ਇਹਨਾਂ ਦੇ ਵਿੱਚੋਂ ਕੋਈ ਵੀ ਅਧਿਕਾਰੀ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ। IG ਉਮਰਾ ਨੰਗਲ ਨੇ ਬਹਿਬਲ ਕਲਾਂ ਕਾਂਡ ਦੇ ਵਿੱਚ ਪੇਸ਼ ਹੋਏ ਚਲਾਨ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਆ। ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਜਿਹੜੇ ਨੇ ਉਹਨੇ ਉਮਰਾ ਨੰਗਲ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਤੋਂ ਛੋਟ ਦਿੰਦਿਆਂ ਇਸ ਮਾਮਲੇ ਤੇ ਸੁਣਵਾਈ 26 ਫਰਵਰੀ ਤੱਕ ਟਾਲ ਦਿੱਤੀ ਹੈ, ਜਦੋਂ ਕਿ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਜਿਹੜੀ ਸੁਣਵਾਈ ਆ ਹੁਣ 1 ਮਾਰਚ ਨੂੰ ਅੱਗੋਂ ਜਿਹੜਾ ਉਹ ਹੋਊਗੀ। ਇਹ ਜਿਹੜਾ ਦੀ ਬਹੁਤ ਵੱਡਾ ਸਵਾਲ ਹੈ। 15 ਦੇ ਵਿੱਚ ਵਾਪਰੀਆਂ ਘਟਨਾਵਾਂ ਤਾਂ 21 ਦੇ ਵਿੱਚ ਗੱਲ ਜਿਹੜੀ ਉਹ ਕਰ ਰਹੇ ਆ, ਮਤਲਬ ਕਿ 5 ਸਾਲ ਜਿਹੜੇ ਦੀ ਉਹ ਹੋ ਚੁੱਕੇ ਹੋਏ ਨੇ, 6ਵਾਂ ਸਾਲ ਸ਼ੁਰੂ ਹੋ ਗਿਆ ਹੋਇਆ। ਜਿਹੜੀ ਮੌਜੂਦਾ ਸਰਕਾਰ ਹੈ ਉਹ ਇਸ ਮਾਮਲੇ ਦੇ ਵਿੱਚ ਕੀ ਕਰੂਗੀ? ਸਭ ਤੋਂ ਵੱਡੇ ਸਵਾਲ ਇਹ ਨੇ। ਜਦੋਂ 17 ਵਾਲੀਆਂ ਚੋਣਾਂ ਸੀ ਤੇ ਉਸ ਵੇਲੇ ਸਭ ਤੋਂ ਵੱਡੇ ਮੁੱਦੇ ਦੇ ਰੂਪ ਦੇ ਵਿੱਚ ਇਹ ਮੁੱਦਾ ਉੱਭਰਿਆ ਸੀ। ਜੇ ਇਹਦੇ ਪਿੱਛੇ ਲੁਕੇ ਚਿਹਰੇ ਸਾਹਮਣੇ ਨਾ ਆਏ ਤਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਸ਼ੁਗਲ ਬਣਾ ਲੈਣਗੇ, ਖਾਸ ਤੌਰ ਦੇ ਉੱਤੇ ਸਿਆਸੀ ਲੋਕ। ਇਸ ਕਰਕੇ ਇਹਦੇ ਉੱਤੇ ਲਗਾਤਾਰ ਗੱਲ ਜਿਹੜੀ ਆ ਉਹ ਹੁੰਦੀ ਰਹਿਣੀ ਚਾਹੀਦੀ ਹੈ ਕਿ ਇਹ ਤਾਂ ਕਿ ਇਹਦੇ ਵਿੱਚ ਇੱਕ ਤਾਂ ਇਨਸਾਫ ਮਿਲੇ, ਦੂਸਰਾ ਜਿਹੜਾ ਇਹ ਪਤਾ ਲੱਗ ਸਕੇ ਇਹਦੇ ਪਿੱਛੇ ਕਿਹੜੇ ਚਿਹਰੇ ਸਨ। ਜੀ ਚਲੋ ਦੇਖੋ ਪਤਾ ਲੱਗਦਾ ਵੀ ਜਾਂ ਨਹੀਂ ਲੱਗਦਾ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨੇ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।